ਖਾਲਸਾ ਰਾਜ ਤੇ ਕੈਨੇਡਾ ਵਿੱਚ ਸਿੱਖ ਨੌਜਵਾਨਾਂ ਦੀ ਹੋਈ ਵਿਸ਼ੇਸ਼ ਪੈਨਲ ਚਰਚਾ। ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ ਕਿਸਾਨਾਂ ਦਾ ਦਿੱਲੀ ਕੂਚ, ਸ਼ੰਭੂ ਬਾਰਡਰ ਤੇ ਹਰਿਆਣਾ ਪੁਲਿਸ ਨੇ ਰੋਕਿਆ ਰਾਹ। ਅਕਾਲੀ ਦਲ ਪੁਨਰ ਸੁਚੇਤੀ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਿਲ ਹੋਏ ਇਕਬਾਲ ਸਿੰਘ ਝੁੰਦਾ। ਇਲੈਕਸ਼ਨ ਦੇ ਨਾ ਅਸੀਂ ਕੱਲ੍ਹ ਵਿਰੋਧੀ ਤੇ ਨਾ ਅੱਜ। ਹਾਂ, ਇਸ ਗੱਲ ਤੇ ਵਿਰੋਧੀ ਹਾਂ ਵੀ ਜੇ ਤੁਸੀਂ ਇਲੈਕਸ਼ਨ ਨੂੰ ਪੰਥ ਦੀ ਜਿੱਤ ਦਾ ਨਾਮ ਦਿਓ, ਉਹ ਭੁਲੇਖਾ ਹੈ। ਪੰਜਾਬ ਦੇ ਵਿੱਚ ਕਿਸੇ ਵੀ ਵੋਟਾਂ ਲੜਨ ਵਾਲੀ ਪਾਰਟੀ ਉਹ ਰਹਿਣੀ ਦਿੱਲੀ ਤਖਤ ਦੇ ਅਧੀਨ ਆ, ਉਹ ਦਿੱਲੀ ਦੇ ਸੰਵਿਧਾਨ ਦੇ ਅਧੀਨ, ਦਿੱਲੀ ਦੀ ਪਾਰਲੀਮੈਂਟ ਦੇ ਅਧੀਨ ਹੀ ਰਹਿਣੀ ਆ। ਕਿ ਮੁੱਖ ਮੰਤਰੀ ਭਾਵੇਂ ਅਮਰਧਾਰੀ ਵੀ ਕੋਈ ਬਣ ਜਾਏ, ਅੱਗੇ ਵੀ ਬਣੇ ਆ, ਕੋਈ ਵੀ ਆ ਜਾਵੇ, ਮੈਂ ਵੀ ਬਣ ਜਾਵਾਂ ਕੱਲ੍ਹ ਨੂੰ ਮੁੱਖ ਮੰਤਰੀ, ਤਾਂ ਖਾਲਸਾ ਰਾਜ ਦਾ ਸੰਘਰਸ਼ ਜਿਹੜਾ ਨਹੀਂ ਰੁਕਣਾ ਚਾਹੀਦਾ। ਕੈਨੇਡਾ ਵਿੱਚ ਸਿੱਖ ਨੌਜਵਾਨਾਂ ਦੀ ਇੱਕ ਵਿਸ਼ੇਸ਼ ਪੈਨਲ ਚਰਚਾ ਦੌਰਾਨ ਪੰਜਾਬ ਅਤੇ ਪੰਥ ਨਾਲ ਜੁੜੇ ਕਈ ਅਹਿਮ ਮੁੱਦਿਆਂ ਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਚਰਚਾ ਦੌਰਾਨ ਇਹ ਸਵਾਲ ਵੀ ਉੱਠਿਆ ਕਿ ਕੀ ਪੰਜਾਬ ਦਾ ਮੁੱਖ ਮੰਤਰੀ ਖਾਲਸਾ ਰਾਜ ਲਿਆ ਸਕਦਾ ਹੈ। ਇਸ ਸੰਬੰਧੀ ਸੰਵਿਧਾਨਕ, ਸਿਆਸੀ ਅਤੇ ਪੰਥਕ ਪੱਖਾਂ ਤੋਂ ਆਪੋ ਆਪਣੇ ਵਿਚਾਰ ਰੱਖੇ ਗਏ। ਇਸ ਪੈਨਲ ਵਿੱਚ ਕੈਨੇਡਾ ਤੋਂ ਸਿੱਖ ਫੈਡਰੇਸ਼ਨ ਕੈਨੇਡਾ ਦੇ ਭਾਈ ਮਨਿੰਦਰ ਸਿੰਘ ਅਤੇ ਭਾਈ ਪ੍ਰਭਜੋਤ ਸਿੰਘ ਨੇ ਸ਼ਿਰਕਤ ਕੀਤੀ, ਜਦਕਿ ਪੰਜਾਬ ਤੋਂ ਪੰਜਾਬ ਲਾਇਰਸ ਦੇ ਐਡਵੋਕੇਟ ਜਸਪਾਲ ਸਿੰਘ ਮਾਨਪੁਰ ਅਤੇ ਦਲ ਖਾਲਸਾ ਦੇ ਭਾਈ ਪਰਮਜੀਤ ਸਿੰਘ ਮੰਡ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਪੈਨਲ ਦੌਰਾਨ ਸਿੱਖ ਨੌਜਵਾਨਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਬੁਲਾਰਿਆਂ ਨੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ, ਸੰਵਿਧਾਨਕ ਅਧਿਕਾਰਾਂ ਅਤੇ ਭਵਿੱਖ ਦੀ ਦਿਸ਼ਾ ਨਾਲ ਜੁੜੇ ਮੁੱਦਿਆਂ ਤੇ ਵੀ ਚਰਚਾ ਕੀਤੀ। ਜਿਹੜੀ ਉਹਨਾਂ ਸ਼ਹੀਦਾਂ ਦੀ ਵਿਰਾਸਤ ਨੂੰ ਸਾਂਭਣ ਦੀ ਗੱਲ ਆ, ਇੰਡੀਅਨ ਸਟੇਟ ਦਿੱਲੀ ਦਰਬਾਰ ਜੋ ਪਿੱਪਲ ਦਾ ਤਖਤ ਆ, ਉਹ ਨਹੀਂ ਚਾਹੁੰਦਾ ਜਿਹੜੀ ਸਿੱਖਾਂ ਦੀ ਸੋਵਰੈਂਟੀ, ਸਿੱਖਾਂ ਦੀ ਸਰਵ ਵਿਆਪਕਤਾ, ਜੋ ਸਾਡਾ ਪਾਤਸ਼ਾਹੀ ਦਾਵਾ ਰਾਜ ਕਰੇਗਾ ਖਾਲਸਾ ਰਾਜ ਦੀ, ਖਾਲਿਸਤਾਨ ਦੀ ਗੱਲ ਆ। ਤੁਸੀਂ ਇਹ ਵੀ ਕਿਆਸ ਕਰ ਸਕਦੇ ਹੋ ਵੀ ਆਉਂਦੇ ਦਿਨਾਂ 'ਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਦੀ ਫੋਟੋ ਸ਼ਾਇਦ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲੱਗੀ ਹੈ, ਅਤੇ ਸਾਡੇ ਹੀ ਸਿੱਖਾਂ ਨੇ ਕਹਿਣਾ ਦੇਖੋ ਹੋਰ ਤੁਸੀਂ ਕੀ ਚਾਹੁੰਦੇ ਹੋ ਵੀ ਸੰਤਾਂ ਦੀ ਫੋਟੋ ਪੰਜਾਬ ਵਿਧਾਨ ਸਭਾ 'ਚ ਲੱਗ ਗਈ, ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਬਣ ਗਿਆ, ਇੱਕ ਦੋ ਬੰਦੀ ਸਿੰਘ ਵੀ ਸ਼ਾਇਦ ਸਾਡੇ ਉਹਨਾਂ ਨੂੰ ਕੋਈ ਅੰਸ਼ਕ ਰਾਹਤਾਂ ਮਿਲ ਜਾਣ। ਸੋ ਇਹ ਤਾਂ ਸਾਡੇ ਸੰਘਰਸ਼ ਦੇ ਆਊਟਕਮ ਆ। ਸਿੱਖੀ ਤੇ ਸਾਡਾ ਖਾਲਸਾ ਰਾਜ ਦਾ ਸੰਘਰਸ਼, ਸ਼ਹੀਦਾਂ ਦੇ ਸੁਪਨੇ, ਸ਼ਹੀਦਾਂ ਦੀ ਵਿਰਾਸਤ ਕਿਸੇ ਰਿਐਕਸ਼ਨ ਦੇ ਵਿੱਚ ਨਹੀਂ ਹੈਗੀ ਵੀ ਸਾਡੇ 'ਤੇ ਹਮਲਾ ਕਰਤਾ ਜੀ, ਸਾਡੇ 'ਤੇ ਤਸ਼ੱਦਦ ਬਹੁਤ ਹੋਇਆ, ਵਿਕਟਮ ਕਾਰਡ ਅਸੀਂ ਖੇਡਦੇ ਹਾਂ, ਹਾਏ ਮਰ ਗਏ, ਤਾਂ ਸਾਨੂੰ ਰਾਜ ਚਾਹੀਦਾ। ਉਹ ਰਾਜ ਤਾਂ ਸਾਨੂੰ ਗੁਰੂ ਨੇ ਜਿਹੜਾ ਦਾਅਵਾ ਦਿੱਤਾ ਹੀ ਹੋਇਆ, ਉਹਨੂੰ ਕਾਇਮ ਕਰਨ ਦੇ ਵਾਸਤੇ, ਉਹ ਜੋ ਸ਼ਹੀਦਾਂ ਦਾ ਸੁਪਨਾ ਸੀ ਉਹਨੂੰ ਕਾਇਮ ਕਰਨ ਦੇ ਵਾਸਤੇ ਸਾਨੂੰ ਜਿਵੇਂ ਮਰਜ਼ੀ ਵਿਪਰ ਮਿੱਠਾ ਮੀਸਣਾ ਬਣ ਕੇ ਸਾਡੇ ਨਾਲ ਗੱਲਾਂ ਕਰੇ, ਪਰ ਜੋ ਦੁਸ਼ਮਣ ਬਾਤ ਕਰੇ ਅਣਹੋਣੀ, ਉਹਨਾਂ ਨੇ ਖੰਡ ਦੇ ਵਿੱਚ ਜ਼ਹਿਰ ਹੀ ਲਪੇਟ ਕੇ ਦੇਣਾ। ਸੋ ਝੂਠ ਦੇ ਉੱਤੇ ਰਾਜਨੀਤੀ ਨਹੀਂ ਖੜੀ ਹੋਣੀ ਚਾਹੀਦੀ, ਸੱਚ ਦੇ ਉੱਤੇ ਹੋਣੀ ਚਾਹੀਦੀ। ਅਤੇ ਸੱਚ ਦੇ ਉੱਤੇ ਰਾਜਨੀਤੀ ਚਾਹੇ ਤੁਸੀਂ ਇਲੈਕਸ਼ਨ ਲੜ ਕੇ ਕਰ ਲਓ ਅਤੇ ਚਾਹੇ ਇਲੈਕਸ਼ਨ ਤੋਂ ਬਾਹਰ ਰਹਿ ਕੇ ਕਰ ਲਓ, ਉਹਦੇ ਵਿੱਚ ਕਿਸੇ ਨੂੰ ਕੋਈ ਆਪੱਤੀ ਨਹੀਂ ਗੀ, ਕੋਈ ਕਿਸੇ ਨੂੰ ਰੋਸ ਨਹੀਂ ਗਾ। ਪਰ ਇੰਡੀਆ ਦੇ ਸਿਸਟਮ ਦੀ ਸੱਚਾਈ ਦੱਸੋ। ਲਾਸਟ ਮੈਂ ਐਗਜ਼ਾਮਪਲ ਫੇਰ ਦੇ ਕੇ ਆਪਣੀ ਐਗਜ਼ਾਮਪਲ ਦੇ ਕੇ ਗੱਲ ਨਿਬੇੜਨ ਲੱਗਾ। ਬੰਦਿਆਂ ਨੇ ਇਹ ਵਹਿਮ ਪਾਲਿਆ ਵੀ ਜੇ ਅਸੀਂ ਇਲੈਕਸ਼ਨ 'ਚ ਜਾਵਾਂਗੇ ਤਾਂ ਅਸੀਂ ਬੰਦੇ ਰਿਹਾਅ ਕਰਾ ਦਾਂਗੇ, ਜਿਵੇਂ ਮੰਜਪੁਰ ਭਾਜੀ ਨੇ ਵੀ ਗੱਲ ਕੀਤੀ। ਹੁਣ ਚਲੋ ਮੈਂ ਮੇਰੇ ਵਰਗਾ ਐਕਟੀਵਿਸਟ ਤੇ ਕਹਿ ਦਿੱਤਾ, ਤੁਸੀਂ ਕਹਿਣਾ ਜੀ ਤੁਹਾਡੀ ਪਾਰਟੀ ਦੀ ਈਰਖਾ ਆ। ਭਾਜੀ ਵਕੀਲ ਨੇ, ਇਹਨਾਂ ਨੇ ਤਾਂ ਕਾਨੂੰਨ ਪੜ੍ਹਿਆ ਨਾ ਹਿੰਦੁਸਤਾਨ ਦਾ, ਇਹ ਦੱਸਣ ਵੀ ਹਿੰਦੁਸਤਾਨ ਦਾ ਕਿਹੜਾ ਕਾਨੂੰਨ ਕਹਿੰਦਾ ਆ ਵੀ MP MLA ਜਾਂ ਮੁੱਖ ਮੰਤਰੀ ਬਣ ਕੇ ਜੇਲ੍ਹ ਨਹੀਂ ਹੋਣੀ। ਜੇ ਇਹ ਪੈਮਾਨਾ ਸਾਡਾ, ਮਤਲਬ ਮੈਂ ਤਾਂ ਕਹਿ ਰਿਹਾ ਵੀ ਬੰਦੇ ਪ੍ਰਚਾਰਦੇ ਨੇ ਇੱਦਾਂ। ਮਾਨ ਸਾਹਿਬ ਦੀ ਐਗਜ਼ਾਮਪਲ ਲੈ ਲੈਣਗੇ ਵੀ ਉਹ ਬਾਹਰ ਹੀ ਤਾਂ ਨਿਕਲੇ ਜੇ MP ਬਣੇ ਨੇ, ਤੇ ਇੱਦਾਂ ਨਹੀਂ ਗਾ। ਉਹ ਬਾਹਰ ਇਸ ਕਰਕੇ ਨਿਕਲੇ ਕਿਉਂਕਿ ਕੇਸ ਵਾਪਸ ਹੋਇਆ। MP ਬਣਨਾ ਪੈਮਾਨਾ ਨਹੀਂ ਗਾ ਬਾਹਰ ਆਉਣ ਦਾ, ਮੁੱਖ ਮੰਤਰੀ ਬਣਨਾ ਪੈਮਾਨਾ ਨਹੀਂ ਗਾ ਸਰਕਾਰੇ ਖਾਲਸਾ ਦਾ, ਮੁੱਖ ਮੰਤਰੀ ਬਣਨਾ ਪੈਮਾਨਾ ਨਹੀਂ ਗਾ ਬੰਦੀ ਸਿੰਘਾਂ ਦੀ ਰਿਹਾਈ ਦਾ। ਇੰਡੀਆ ਦਾ ਕਾਨੂੰਨ ਤਾਂ ਸਗੋਂ ਹੁਣ ਇੱਥੇ ਤੱਕ ਜਾਲ ਲੱਗਾ ਆ, ਉਹ ਭਾਜੀ ਦੱਸਣਗੇ ਵੀ ਉਹ ਫਾਈਨਲ ਹੋਇਆ ਕਿ ਨਹੀਂ ਹੋਇਆ। ਉੱਥੇ ਉਹਨਾਂ ਨੇ ਇਹ ਕਹਿ ਤਾ ਕਿ ਜਿਹੜਾ ਬੰਦਾ ਇੱਕ ਟਾਈਮ ਪੀਰੀਅਡ ਉਹਨਾਂ ਕਹਿ ਤਾ ਵੀ ਜਿਹੜਾ ਬੰਦਾ ਇੰਨਾ ਚਿਰ ਜੇਲ੍ਹ 'ਚ ਰਹਿ ਗਿਆ, ਜੇ ਉਹ ਮੁੱਖ ਮੰਤਰੀ ਹੈ ਵੀ, ਅਸੀਂ ਤਾਂ ਜੇ ਬਣਨ ਦੀ ਗੱਲ ਕਰਦੇ ਨਾ, ਉਹ ਕਹਿੰਦੇ ਜੇ ਮੰਨ ਲਓ ਮੈਂ ਇੱਕ ਬੰਦਾ ਮੁੱਖ ਮੰਤਰੀ ਆ, ਜੇ ਉਹਨੂੰ ਪਤਾ ਨਹੀਂ ਕਿੰਨੇ ਦਿਨ ਦਾ ਨਾ ਟਾਈਮ ਪੀਰੀਅਡ ਦਿੱਤਾ ਵੀ ਜੇ ਉਹ ਇੰਨੇ ਦਿਨ ਜੇਲ੍ਹ 'ਚ ਰਹਿ ਗਿਆ ਅਤੇ ਉਹਦੀ ਮੁੱਖ ਮੰਤਰੀ ਜਿਹੜੀ ਆ ਉਹ ਆਪਣੇ ਆਪ ਬਾਏ ਲਾਅ ਖਤਮ ਹੈ, ਉਹਨੂੰ ਰੈਜ਼ੀਗਨੇਸ਼ਨ ਦੇਣ ਦੀ ਲੋੜ ਨਹੀਂ ਗੀ। ਬਾਏ ਲਾਅ ਆਉਣਾ ਆ ਵੀ ਜੇ ਇੰਨੇ ਦਿਨ ਜੇਲ੍ਹ 'ਚ ਰਹਿ ਗਿਆ, ਪ੍ਰੂਫ ਹੋਇਆ ਨਹੀਂ ਹੋਇਆ ਬਾਅਦ ਦੀ ਗੱਲ, ਜੇ ਇੰਨੇ ਦਿਨ ਜੇਲ੍ਹ 'ਚ ਰਹਿ ਗਿਆ ਅਤੇ ਉਹਦੀ ਮੁੱਖ ਮੰਤਰੀ ਖਤਮ ਆ, ਨਵਾਂ ਮੁੱਖ ਮੰਤਰੀ ਬਣੇਗਾ। ਉਹ ਤਾਂ ਕਾਨੂੰਨ ਇਹ ਆ ਉਹਨਾਂ ਦਾ, ਅਤੇ ਸਾਡੇ ਬੰਦੇ ਕਹਿੰਦੇ ਵੀ ਨਹੀਂ ਅਸੀਂ ਦੂਜੇ ਪਾਸੇ ਜਾਵਾਂਗੇ।
ਦੇਸ਼ ਬਚਾਓ ਮੋਰਚਾ ਵੱਲੋਂ ਭਾਰਤ ਅਮਰੀਕਾ ਵਪਾਰਕ ਸਮਝੌਤੇ ਖਿਲਾਫ ਅੱਜ ਦਿੱਲੀ ਸਥਿਤ ਕਿਸਾਨ ਘਾਟ ਉੱਤੇ ਕਿਸਾਨ ਮਹਾਰੈਲੀ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਮਹਾਰੈਲੀ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਦਿੱਲੀ ਕੂਚ ਕੀਤਾ ਗਿਆ। ਦੂਜੇ ਪਾਸੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਤੋਂ ਰੋਕਣ ਲਈ ਸ਼ੰਭੂ ਬਾਰਡਰ ਉੱਤੇ ਵੱਡੀਆਂ ਰੋਕਾਂ ਲਗਾ ਦਿੱਤੀਆਂ ਸਨ ਅਤੇ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ। ਪੁਲਿਸ ਨੇ ਆਮ ਲੋਕਾਂ ਲਈ ਰੂਟ ਵੀ ਡਾਇਵਰਟ ਕਰ ਦਿੱਤੇ ਹਨ। ਦੇਸ਼ ਬਚਾਓ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਅਤੇ ਹੋਰਨਾਂ ਆਗੂਆਂ ਦੀ ਅਗਵਾਈ ਹੇਠ ਪੰਜਾਬ ਵਿੱਚੋਂ ਵੱਖ-ਵੱਖ ਥਾਵਾਂ ਤੋਂ ਕਿਸਾਨਾਂ ਨੇ ਲੰਘੇ ਦਿਨ ਹੀ ਦਿੱਲੀ ਲਈ ਚਾਲੇ ਪਾ ਦਿੱਤੇ ਸਨ। ਕਿਸਾਨ ਰਾਤ ਸਮੇਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਰੁਕੇ ਅਤੇ ਅੱਜ ਸਵੇਰੇ ਜਿਵੇਂ ਹੀ ਦਿੱਲੀ ਵੱਲ ਅੱਗੇ ਵਧੇ ਤਾਂ ਪੁਲਿਸ ਨੇ ਸ਼ੰਭੂ ਬਾਰਡਰ ਉੱਤੇ ਵੱਡੀਆਂ ਰੋਕਾਂ ਲਗਾ ਕੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਇਸ ਵੇਲੇ ਸ਼ੰਭੂ ਬਾਰਡਰ ਉੱਤੇ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚ ਚੁੱਕੇ ਹਨ ਅਤੇ ਉੱਥੇ ਕਿਸਾਨਾਂ ਦਾ ਭਾਰੀ ਇਕੱਠ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਪੁਲਿਸ ਵੱਲੋਂ ਇਸ ਸਖਤ ਨਾਕੇਬੰਦੀ ਦੇਸ਼ ਬਚਾਓ ਮੋਰਚੇ ਦੇ ਸੱਦੇ ਤੇ ਦਿੱਲੀ ਦੇ ਕਿਸਾਨ ਘਾਟ ਵਿਖੇ 21 ਜੁਲਾਈ ਨੂੰ ਕੀਤੀ ਜਾ ਰਹੀ ਵਿਸ਼ਾਲ ਮਹਾਪੰਚਾਇਤ ਤੋਂ ਕੁਝ ਘੰਟੇ ਪਹਿਲਾਂ ਕੀਤੀ ਗਈ ਸੀ। ਆਯੋਜਕਾਂ ਦਾ ਦਾਅਵਾ ਹੈ ਕਿ ਇਸ ਮਹਾਪੰਚਾਇਤ ਵਿੱਚ ਦੇਸ਼ ਭਰ ਤੋਂ ਲਗਭਗ 550 ਕਿਸਾਨ ਜਥੇਬੰਦੀਆਂ ਅਤੇ ਸਮਾਜਿਕ ਸੰਸਥਾਵਾਂ ਹਿੱਸਾ ਲੈ ਰਹੀਆਂ ਹਨ। ਦਿੱਲੀ ਵਿੱਚ ਪਿਛਲੇ ਦਿਨੀ ਹੋਏ ਪ੍ਰਦਰਸ਼ਨਾਂ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਵਧੇਰੇ ਚੌਕਸੀ ਵਰਤੀ ਜਾ ਰਹੀ ਹੈ। ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਭਾਰਤ ਅਤੇ ਅਮਰੀਕਾ ਦੇ ਖੇਤੀਬਾੜੀ ਖੇਤਰ ਅਤੇ ਆਰਥਿਕ ਹਾਲਾਤ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਅਮਰੀਕਾ ਵਿੱਚ ਖੇਤੀਬਾੜੀ ਸੈਂਕੜੇ ਏਕੜਾਂ ਦੇ ਵੱਡੇ ਫਾਰਮਾਂ ਵਿੱਚ ਹੁੰਦੀ ਹੈ ਅਤੇ ਉੱਥੋਂ ਦੇ ਕਿਸਾਨਾਂ ਨੂੰ ਸਰਕਾਰ ਵੱਲੋਂ ਭਾਰੀ ਸਬਸਿਡੀਆਂ ਮਿਲਦੀਆਂ ਹਨ। ਇਸ ਦੇ ਉਲਟ ਭਾਰਤ ਵਿੱਚ ਬਹੁਤੇ ਕਿਸਾਨਾਂ ਕੋਲ ਸਿਰਫ 2 ਤੋਂ 3 ਏਕੜ ਜ਼ਮੀਨ ਹੈ ਅਤੇ ਸਰਕਾਰੀ ਮਦਦ ਵੀ ਬਹੁਤ ਸੀਮਤ ਹੈ। ਕਿਸਾਨਾਂ ਨੂੰ ਖਦਸ਼ਾ ਹੈ ਕਿ ਜੇਕਰ ਇਸ ਸਮਝੌਤੇ ਤਹਿਤ ਅਮਰੀਕਾ ਤੋਂ ਸਸਤੇ ਖੇਤੀ ਉਤਪਾਦ ਭਾਰਤੀ ਬਾਜ਼ਾਰ ਵਿੱਚ ਆਉਂਦੇ ਹਨ ਤਾਂ ਛੋਟੇ ਭਾਰਤੀ ਕਿਸਾਨ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਣਗੇ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਭਾਰੀ ਗਿਰਾਵਟ ਆਵੇਗੀ। ਦਿੱਲੀ ਵੱਲ ਵਧ ਰਹੇ ਕਿਸਾਨ ਆਗੂਆਂ ਨੇ ਸਪਸ਼ਟ ਕੀਤਾ ਕਿ ਭਾਰਤੀ ਕਿਸਾਨਾਂ ਦੇ ਭਵਿੱਖ ਨੂੰ ਬਚਾਉਣ ਲਈ ਇਸ ਵਪਾਰਕ ਸਮਝੌਤੇ ਦਾ ਡਟ ਕੇ ਵਿਰੋਧ ਕਰਨਾ ਬੇहद ਜ਼ਰੂਰੀ ਹੈ। 4 ਘੰਟੇ ਦਾ ਇੱਕ ਦਿਨ ਦਾ ਸਾਡਾ ਪ੍ਰੋਗਰਾਮ ਕਿਸਾਨ ਘਾਟ ਸੀ। ਕਿਸਾਨ ਘਾਟ ਕਿਸਾਨਾਂ ਦਾ ਵਾ, ਦੇਸ਼ ਬਚਾਓ ਮੋਰਚੇ ਦਾ। ਲਗਭਗ ਪੰਜਾਬ ਤੋਂ 33 ਜਥੇਬੰਦੀਆਂ, ਕਿਸਾਨ ਮਜ਼ਦੂਰ ਮੋਰਚਾ, AKM ਔਰ ਹੋਰ ਜਥੇਬੰਦੀਆਂ, ਦਰਜਨਾਂ ਜਥੇਬੰਦੀਆਂ, ਲਗਭਗ 33 ਜਥੇਬੰਦੀਆਂ ਦੇ ਨਾਂ ਨੇ ਜਿਹੜੇ ਅੱਜ ਦੇਸ਼ ਬਚਾਓ ਮੋਰਚੇ ਦੀ ਕਾਲ ਨੂੰ ਸ਼ੰਭੂ ਤੇ ਵੀ ਸਾਡਾ ਸੈਂਕੜੇ ਬੱਸਾਂ ਦਾ ਕਾਫਲਾ ਤੇ ਖਨੌਰੀ ਤੇ ਵੀ ਸਾਡਾ ਸੈਂਕੜੇ ਬੱਸਾਂ ਦਾ ਕਾਫਲਾ। ਅੱਜ ਅਸੀਂ ਸ਼ੰਭੂ ਤੇ ਪਹੁੰਚੇ। ਸਾਨੂੰ ਕੱਲ ਹੀ ਇਨਫੋਰਮੇਸ਼ਨ ਮਿਲ ਰਹੀ ਗਈ ਸੀ ਵੀ ਇਹ ਸਾਨੂੰ ਹਰਿਆਣੇ ਦੇ ਵਿੱਚ ਦਾਖਲ ਨਹੀਂ ਹੋਣ ਦੇਣਗੇ। ਸਾਡਾ ਤੇ ਵੀ ਹਰਿਆਣੇ 'ਚ ਸਾਡਾ ਕੋਈ ਧਰਨਾ ਮੁਜ਼ਾਹਰਾ ਨਹੀਂ। ਹਰਿਆਣੇ ਦੀ ਅਸੀਂ ਸੜਕ ਇਸਤੇਮਾਲ ਕਰਨੀ ਆ। ਅਸੀਂ ਦਿੱਲੀ ਜਾਣਾ ਚਾਹੁੰਦੇ। ਤੁਹਾਡੇ ਮਾਧਿਅਮ ਨਾਲ ਸਾਡਾ ਜਿਹੜੀ ਆ ਮੋਦੀ ਸਰਕਾਰ ਆ ਜਾਂ ਗ੍ਰਹਿ ਮੰਤਰਾਲੇ ਤੋਂ ਸਵਾਲ ਆ ਵੀ ਸਾਡੇ ਕੋਲ ਕੀ ਖਤਰਾ ਵਾ। ਪਹਿਲੋਂ ਤੋਂ ਕਹਿੰਦੇ ਸੋ ਵੀ ਤੁਹਾਡੀਆਂ ਟਰੈਕਟਰ ਟਾਲੀਆਂ ਵਾ, ਤੁਸੀਂ ਪੱਕਾ ਰਾਸ਼ਨ ਜਾ ਕੇ ਪੱਕਾ ਮੋਰਚੇ ਲਾਓਗੇ, ਉੱਥੇ ਬਾਦੀ ਲੋਕਾਂ ਨੂੰ ਡਿਸਟਰਬ ਹੋਊ। ਹੁਣ ਅਸੀਂ 4 ਘੰਟੇ ਵਾਸਤੇ ਜਾਣਾ ਸੀ, ਤੁਹਾਨੂੰ ਦੱਸਿਆ ਸਾਰਾ ਕੁਝ ਲਿਖਤੀ ਪੜਤੀ ਹੋਇਆ ਔਰ ਅਜੇ ਤੱਕ ਕਿਸੇ ਵੀ ਸਰਕਾਰੀ ਅਦਾਰੇ ਨੇ ਸਾਡੀ ਰੈਲੀ ਨਾ ਹੋਣ ਦੀ ਕੋਈ ਆਫੀਸ਼ੀਅਲ ਤੁਹਾਡੇ ਕੋਲ ਸਟੇਟਮੈਂਟ ਹੈ? ਕੋਈ ਨਹੀਂ ਨਾ ਹੈਗੀ। ਇਹ ਆਫੀਸ਼ੀਅਲ ਸਟੇਟਮੈਂਟ ਹਰਿਆਣਾ ਨਹੀਂ ਦੇ ਰਿਹਾ, ਨਾ ਦਿੱਲੀ ਸਰਕਾਰ ਦੇ ਰਹੀ। ਆਫੀਸ਼ੀਅਲੀ ਸਟੇਟਮੈਂਟ ਗ੍ਰਹਿ ਮੰਤਰਾਲੇ ਦਵੇ ਕਿ ਅਸੀਂ ਦੇਸ਼ ਦੇ ਕਿਸਾਨਾਂ ਨੂੰ ਨਹੀਂ ਆਉਣ ਦੇਣਾ। ਪਤਾ ਲੱਗ ਜੇ ਸਾਨੂੰ ਵੀ ਔਰ ਕਾਰਨ ਵੀ ਸਾਨੂੰ ਦੱਸ ਦੇਵੇ। ਚੱਲ ਸਾਨੂੰ ਪਤਾ ਲੱਗ ਜੇ ਵੀ ਕੀ ਕਾਰਨ ਹੈਗਾ, ਵੀ ਕਿਉਂ ਨਹੀਂ ਸਾਨੂੰ ਜਿਹੜਾ ਅੱਗੇ ਜਾਣ ਦੇਣਾ ਹੈਗਾ। ਅਸੀਂ ਇੱਕ ਪੰਥਕ ਗੱਠਜੋੜ ਦੇ ਰੂਪ ਵਿੱਚ ਪੰਥਕ ਕੌਂਸਲ ਦੀ ਅਗਵਾਈ 'ਚ ਜੋ ਪਲੇਟਫਾਰਮ ਸਿਰਜਿਆ ਗਿਆ, ਪੂਰਨ ਰੂਪ ਵਿੱਚ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਜਿਹੜੀ ਰਾਜਸੀ ਅਗਵਾਈ ਹੈ ਔਰ ਬੀਬੀ ਸਤਵੰਤ ਕੌਰ ਜੀ ਦੀ ਜਿਹੜੀ ਧਾਰਮਿਕ ਅਗਵਾਈ ਹੈ, ਉਹਨੂੰ ਪੂਰਨ ਰੂਪ ਵਿੱਚ ਅਸੀਂ ਸਮਰਥਨ ਕਰਦੇ ਹਾਂ ਔਰ ਇਹ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਪੰਥ ਔਰ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰ ਬਣ ਕੇ ਅਸੀਂ ਸਾਰੇ ਕੰਮ ਕਰੀਏ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਸੀਨੀਅਰ ਆਗੂ ਇਕਬਾਲ ਸਿੰਘ ਝੁੰਦਾ ਆਪਣੇ ਵੱਡੀ ਗਿਣਤੀ ਸਾਥੀਆਂ ਦੇ ਨਾਲ ਵੱਖਰੇ ਧੜੇ ਵਿੱਚ ਖੜੇ ਦਿਖਾਈ ਦੇ ਰਹੇ ਹਨ। ਦੱਸ ਦਈਏ ਕਿ ਪੁਨਰ ਸੁਰਜੀਤੀ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮੰਗਲਵਾਰ ਨੂੰ ਬੀਬੀ ਸਤਵੰਤ ਕੌਰ ਨੂੰ ਇੱਕ ਚਿੱਠੀ ਲਿਖ ਕੇ ਆਖਿਆ ਗਿਆ ਕਿ ਮਨਪ੍ਰੀਤ ਸਿੰਘ ਇਆਲੀ ਸਿਰਫ ਆਪਣਾ ਸਵਾਰਥ ਦੇਖ ਰਹੇ ਹਨ। ਉਹਨਾਂ ਨੇ ਇਸ ਚਿੱਠੀ ਵਿੱਚ ਮਨਪ੍ਰੀਤ ਸਿੰਘ ਇਆਲੀ ਸਮੇਤ ਇਕਬਾਲ ਸਿੰਘ ਝੁੰਦਾ ਤੇ ਹੋਰਨਾਂ ਆਗੂਆਂ ਤੇ ਵੀ ਗੰਭੀਰ ਇਲਜ਼ਾਮ ਲਗਾਏ ਹਨ। ਗਿਆਨੀ ਹਰਪ੍ਰੀਤ ਸਿੰਘ ਦੇ ਪੱਤਰ ਲਿਖਣ ਤੋਂ ਪਹਿਲਾਂ ਇਕਬਾਲ ਸਿੰਘ ਝੁੰਦਾ ਆਪਣੇ ਕਈ ਸਾਥੀਆਂ ਸਮੇਤ ਅੱਜ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਮਿਲ ਕੇ ਇੱਕ ਪ੍ਰੈਸ ਕਾਨਫਰੰਸ ਕਰਦੇ ਨਜ਼ਰ ਆਏ, ਜਿਸ ਵਿੱਚ ਉਹਨਾਂ ਨੇ ਖੁੱਲ੍ਹ ਕੇ ਇਹ ਗੱਲ ਕਹੀ ਕਿ ਅਸੀਂ ਹੁਣ ਸਾਰੇ ਪੰਥਕ ਕੌਂਸਲ ਲਹਿਰ ਦਾ ਹਿੱਸਾ ਹਾਂ। ਇਹ ਪੰਥਕ ਕੌਂਸਲ ਲਹਿਰ ਬੀਬੀ ਸਤਵੰਤ ਕੌਰ ਹੋਰਾਂ ਵੱਲੋਂ ਚਲਾਈ ਗਈ ਹੈ ਅਤੇ ਸਭ ਨੂੰ ਇਕੱਠੇ ਹੋਣ ਦੀ ਗੱਲ ਆਖੀ ਗਈ ਹੈ। ਅਸੀਂ ਪੰਥਕ ਕੌਂਸਲ ਲਹਿਰ ਤਹਿਤ ਸਭ ਨੂੰ ਇਕੱਠੇ ਹੋਣ ਦੀ ਅਪੀਲ ਕਰਦੇ ਹਾਂ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮਨਪ੍ਰੀਤ ਸਿੰਘ ਇਆਲੀ ਅਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਵੀ ਮੌਜੂਦ ਰਹੇ। ਇਕਬਾਲ ਸਿੰਘ ਝੁੰਦਾ ਨੇ ਆਖਿਆ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਗਏ ਹੁਕਮਾਂ ਅਤੇ ਪੰਥਕ ਇਕੱਠ ਦੀ ਪੈਰਵੀ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਸਾਨੂੰ ਪੰਥਕ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਮਨਜ਼ੂਰ ਨਹੀਂ ਹੈ। ਪੰਥਕ ਤੌਰ ਤੇ ਬੀਬੀ ਸਤਵੰਤ ਕੌਰ ਦੀ ਅਗਵਾਈ ਅਤੇ ਰਾਜਨੀਤਿਕ ਤੌਰ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਨਹੀਂ ਛੱਡ ਸਕਦੇ। ਉਹਨਾਂ ਨੇ ਅਕਾਲੀ ਦਲ ਪੁਨਰ ਸੁਰਜੀਤੀ ਨੂੰ ਲੈ ਕੇ ਕਿਹਾ ਕਿ ਸਾਡੀ ਭਰਤੀ ਪੰਥਕ ਮਜ਼ਬੂਤੀ ਲਈ ਕੀਤੀ ਗਈ ਸੀ, ਪਰ ਜੋ ਵੀ ਇਸ ਸਿਧਾਂਤ ਤੋਂ ਪਿੱਛੇ ਹਟਦਾ ਹੈ ਉਹਨੂੰ ਮੰਨਿਆ ਨਹੀਂ ਜਾ ਸਕਦਾ।
ਸਮੁੱਚੇ ਪੰਜਾਬੀਆਂ ਨੂੰ ਇਹ ਵੀ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜਿਹੜਾ ਪਿਛਲਾ ਦੌਰ 2 ਸਾਲ ਤੋਂ ਇੱਕ ਦੌਰ ਆਇਆ ਜਿਸ ਵਿੱਚ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਕੁਝ ਪੰਥਕ ਮੁੱਦਿਆਂ ਦਾ ਉਭਾਰ ਲਿਆਂਦਾ ਔਰ ਐਮਪੀ ਦੇ ਤੌਰ ਤੇ ਸਰਬਜੀਤ ਸਿੰਘ ਹੁਣੀ ਬੈਠੇ ਨੇ, ਦੋਨਾਂ ਨੇ ਵੱਡੇ ਫਤਵੇ ਵੀ ਮਿਲੇ ਔਰ ਉਸ ਦੇ ਨਾਲ ਨਾਲ ਕੋਈ ਪੰਥਕ ਔਰ ਪੰਜਾਬ ਦੇ ਏਜੰਡੇ ਤੇ ਤੁਰੇ ਔਰ ਵੱਡਾ ਸਹਿਯੋਗ ਆ ਜਿਹੜਾ ਰਾਜਨੀਤਿਕ ਤੌਰ ਤੇ ਮਿਲਿਆ। ਇਸੇ ਤਰ੍ਹਾਂ ਧਾਰਮਿਕ ਖੇਤਰ ਵਿੱਚ ਬੀਬੀ ਸਤਵੰਤ ਕੌਰ ਜੀ ਜੋ ਸ਼ਹੀਦ ਭਾਈ ਅਮਰੀਕ ਸਿੰਘ ਉਹਨਾਂ ਦੇ ਸੁਪੁੱਤਰੀ ਨੇ, ਉਹਨਾਂ ਨੂੰ ਪੰਥਕ ਸਭਾ ਨੇ ਵੀ ਪ੍ਰਵਾਨ ਕੀਤਾ। ਸੋ ਮੀਰੀ ਔਰ ਪੀਰੀ ਦਾ ਜੋ ਸੰਕਲਪ ਹੈ ਉਸ ਨੂੰ ਹੋਰ ਅੱਗੇ ਵਧਾਉਣ ਲਈ, ਪੰਥਕ ਏਕਤਾ ਨੂੰ ਨਵਾਂ ਰੂਪ ਦੇਣ ਲਈ ਰਾਜਸੀ ਔਰ ਧਾਰਮਿਕ ਲੀਡਰਸ਼ਿਪ ਹੋਰ ਚੰਗੇ ਅਤੇ ਸੁਚੱਜੇ ਢੰਗ ਨਾਲ ਆਪਾਂ ਇਕੱਠੇ ਹੋ ਕੇ ਉਭਾਰ ਸਕੀਏ, ਉਹਦੇ ਲਈ ਔਰ ਸਾਰਿਆਂ ਨੂੰ ਇਹ ਬੇਨਤੀ ਹੈ, ਸਮੁੱਚੇ ਪੰਜਾਬੀਆਂ ਨੂੰ, ਸਿਰਦ ਅਕਾਲੀ ਸਭਾ 'ਚ ਬੈਠੇ ਲੋਕਾਂ ਨੂੰ, ਜਿਹੜੇ ਪੰਥ ਔਰ ਪੰਜਾਬ ਦੀ ਚੜ੍ਹਦੀ ਕਲਾ ਲੋਚਦੇ ਨੇ, ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਰਾਜਸੀ ਤੌਰ ਤੇ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਔਰ ਧਾਰਮਿਕ ਤੌਰ ਤੇ ਬੀਬੀ ਸਤਵੰਤ ਕੌਰ ਜੀ ਉਹਨਾਂ ਨੂੰ ਲੀਡਰਸ਼ਿਪ ਨੂੰ ਉਭਾਰੀਏ ਔਰ ਪੂਰਨ ਰੂਪ ਵਿੱਚ ਸਾਰੀਆਂ ਧਿਰਾਂ ਜੋ ਵੀ ਅੱਜ ਪੰਥਕ ਸਭਾ ਵਿੱਚ ਕੰਮ ਕਰਦੀਆਂ ਨੇ ਉਹ ਪੰਥਕ ਏਕਤਾ ਦੇ ਰੂਪ ਵਿੱਚ ਇਕੱਠੀਆਂ ਹੋਣ, ਚਾਹੇ ਉਹ ਗੱਠਜੋੜ ਦੇ ਰੂਪ ਵਿੱਚ ਹੋਣ, ਚਾਹੇ ਉਹ ਕਿਸੇ ਪਾਰਟੀਆਂ 'ਚ ਉਹਨਾਂ ਪੰਥਕ ਪਾਰਟੀਆਂ ਵਿੱਚ ਸ਼ਾਮਲ ਹੋ ਕੇ ਹੋਣ, ਪਰੰਤੂ ਇਸ ਪੰਥਕ ਪਲੇਟਫਾਰਮ ਨੂੰ ਵੱਡਾ ਕਰਨ ਵਿੱਚ ਆਪਾਂ ਸਾਰੇ ਰਲ ਮਿਲ ਕੇ ਕਾਮਯਾਬ ਹੋਈਏ। ਸੋ ਅਸੀਂ ਬਹੁਤ ਸੁਹਿਰਦ ਆਗੂਆਂ ਨੇ ਇੱਥੇ ਸੁਸ਼ੋਭਿਤ ਨੇ ਜਿਨ੍ਹਾਂ ਨੇ ਪੰਥ ਔਰ ਪੰਜਾਬ ਲਈ ਬੜੀਆਂ ਕੁਰਬਾਨੀਆਂ, ਬੜੇ ਸਮੇਂ ਸੰਕਟਮਈ ਸਮਿਆਂ ਦੇ ਵਿੱਚੋਂ ਵੀ ਗੁਜ਼ਰੇ ਨੇ ਔਰ ਉਹਨਾਂ ਸਿਰਦ ਸੱਜਣਾਂ ਦੀ ਰਾਏ ਨਾਲ ਅਸੀਂ ਸਮੁੱਚੇ ਪੰਜਾਬ 'ਚੋਂ ਅੱਜ ਬੈਠੇ ਨੇ, ਟੌੜਾ ਸਾਹਿਬ, ਘੁੰਮਣ ਸਾਹਿਬ, ਮੰਝਪੁਰ ਸਾਹਿਬ, ਸ਼ਾਮਪੁਰ ਜੀ, ਹੋਰ ਬਹੁਤ ਸਾਰੀਆਂ ਪੰਥਕ ਸ਼ਖਸੀਅਤਾਂ ਔਰ ਅਜੇਪਾਲ ਬਰਾੜ ਜੀ ਵੀ ਮੇਰੇ ਖਿਆਲ ਸ਼ਾਇਦ ਪਹੁੰਚ ਗਏ, ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਇੱਥੇ ਸੁਸ਼ੋਭਿਤ ਨੇ। ਸੋ ਸਾਡਾ ਕਹਿਣ ਤੋਂ ਭਾਵ ਹੈ ਕਿ ਅਸੀਂ ਸਾਰਿਆਂ ਨੇ ਸਿਰਤਾ ਨਾਲ ਇਹ ਵਿਚਾਰ ਕੀਤੀ ਕਿ ਜਿਹੜਾ ਪਲੇਟਫਾਰਮ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿਰਜਿਆ ਗਿਆ ਸੀ ਇਹ ਕਿਸੇ ਐਸੀਆਂ ਤਾਕਤਾਂ ਨਾਲ ਸਾਂਝ ਉਹਦੇ ਲਈ ਨਹੀਂ ਸੀ ਸਿਰਜਿਆ ਗਿਆ ਕਿ ਜਿੱਥੋਂ ਅਸੀਂ ਪੰਥ ਔਰ ਪੰਜਾਬ ਦਾ ਕੋਈ ਸਵਾਰ ਨਾ ਸਕੀਏ ਔਰ ਪੰਥ ਔਰ ਪੰਜਾਬ ਔਰ ਅਕਾਲੀ ਦਲ ਨੂੰ ਕੋਈ ਸੇਧ ਨਾ ਦੇ ਸਕੀਏ। ਇਹ ਪਲੇਟਫਾਰਮ ਨਿਰੋਲ ਰੂਪ ਵਿੱਚ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਲਈ, ਪੰਥਕ ਏਕਤਾ ਲਈ ਸਿਰਜਿਆ ਗਿਆ ਸੀ। ਸੋ ਅਸੀਂ ਉਹਨਾਂ ਸਾਰੇ ਸੱਜਣਾਂ ਨੂੰ ਵੀ ਅਪੀਲ ਕਰਦੇ ਹਾਂ ਜਿਹੜੇ ਪੰਥ ਵਿਰੋਧੀ ਸ਼ਕਤੀਆਂ ਤੋਂ ਕੋਈ ਉਮੀਦਾਂ ਲਾਈ ਬੈਠੇ ਨੇ, ਉਹ ਉਮੀਦਾਂ ਛੱਡ ਕੇ ਪੰਥਕ ਧਾਰਾ ਵਾਲੇ ਪਾਸੇ ਖੜੀਏ ਔਰ ਇਸ ਅਕਾਲੀ ਰਾਜਨੀਤੀ ਨੂੰ ਇੱਕ ਨਵਾਂ ਰੂਪ ਆਪਾਂ ਦੇਣ ਵਿੱਚ ਕਾਮਯਾਬ ਹੋਈਏ। ਤੋ ਮੈਂ ਸਿੱਖ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਆਪਾਂ ਵੱਡੀ ਗਿਣਤੀ ਦੇ ਵਿੱਚ ਮੀਰੀ ਪੀਰੀ ਖਾਲਸਾ ਮਾਰਚ ਦੇ ਵਿੱਚ ਸ਼ਾਮਲ ਹੋਣਾ, ਖਾਲਸਾਈ ਦਸਤਾਰਾਂ ਸਜਾ ਕੇ ਔਰ ਖਾਲਸਾਈ ਜੋਸ਼ ਦੇ ਨਾਲ ਜਿਨ੍ਹਾਂ ਨਗਰਾਂ ਦੇ ਵਿੱਚੋਂ ਵੀ ਇਹ ਖਾਲਸਾ ਮਾਰਚ ਨਿਕਲੇ, ਆਪਾਂ ਹੁਮ ਹਮਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਆਉਣਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗਾਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ 24 ਜੁਲਾਈ ਨੂੰ ਮਨਾਏ ਜਾ ਰਹੇ ਮੀਰੀ ਪੀਰੀ ਦਿਹਾੜੇ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਮੀਰੀ ਪੀਰੀ ਖਾਲਸਾ ਮਾਰਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਤੱਕ ਕੱਢਿਆ ਜਾਵੇਗਾ। ਉਨ੍ਹਾਂ ਸਮੂਹ ਸਿੱਖ ਸੰਗਤ, ਖਾਸ ਕਰਕੇ ਨੌਜਵਾਨਾਂ ਨੂੰ ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। 24 ਤਰੀਕ ਉਹ ਦਿਨ ਹੈ ਜਦੋਂ ਸਤਿਗੁਰੂ ਜੀ ਨੇ ਮੀਰੀ ਪੀਰੀ ਦੇ ਇਸ ਪਵਿੱਤਰ ਸਿਧਾਂਤ ਨੂੰ ਆਪਣੇ ਤਨ ਦੇ ਉੱਤੇ 2 ਸ੍ਰੀ ਸਾਹਿਬਾਂ ਪਹਿਨ ਕੇ ਇਹ ਸਾਨੂੰ ਬਖਸ਼ਿਸ਼ ਕੀਤੀ ਸੀ। ਉਸ ਦਿਨ ਇਹਦੀ ਪ੍ਰਾਰੰਭਤਾ ਦਾ 9 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਸ਼ੁਰੂ ਹੋਊਗੀ। ਪ੍ਰਾਰਥਨਾ ਪੜਾ ਇਹ 3 ਤਰੀਕ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚੂਗਾ। ਇਹਦਾ ਮੁੱਖ ਆਦੇਸ਼ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਢਲੇ ਸਿਧਾਂਤਾਂ ਨੂੰ ਪ੍ਰਚਾਰਨ ਤੇ ਪ੍ਰਸਾਰਨ ਲਈ ਨਗਰ ਕੀਰਤਨ ਦਾ ਮੁੱਖ ਆਦੇਸ਼ ਹੋਊਗਾ। ਸੋ ਸਾਰਿਆਂ ਨੂੰ ਸਮੂਹ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਨੂੰ ਬੇਨਤੀ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਦੇ ਲਈ ਯੋਗ ਪ੍ਰਬੰਧ ਵੀ ਸਾਰੇ ਕੀਤੇ ਆ ਅਤੇ ਨਿਰੰਤਰ ਇਹ 11 ਦਿਨ ਦਾ ਰੂਟ ਤੈਅ ਕਰਕੇ ਉੱਥੇ ਪਹੁੰਚੂਗਾ। ਉੱਥੋਂ ਬਾਅਦ ਫਿਰ ਗਾਹਾਂ ਅਗਲੇ ਤਖਤਾਂ ਦਾ ਪ੍ਰੋਗਰਾਮ ਜਿਹੜਾ ਉਹ ਲਿਖਿਆ ਜਾਊਗਾ।
ਸੋ ਗੁਰੂ ਸਾਹਿਬ ਕਿਰਪਾ ਕਰਨ, ਵੱਧ ਤੋਂ ਵੱਧ 24 ਤਰੀਕ ਨੂੰ 9 ਵਜੇ ਅੰਮ੍ਰਿਤ ਵੇਲੇ ਅਰਦਾਸ ਵਿੱਚ ਵੀ ਜੁੜੀਏ, ਕਿਉਂਕਿ ਉਸ ਦਿਨ ਅਖੰਡ ਪਾਠਾਂ ਦੇ ਭੋਗ ਵੀ ਪੈਣੇ ਆ। ਕੀਰਤਨ ਤੋਂ ਬਾਅਦ ਅਰਦਾਸ ਹੋਣੀ, ਫਿਰ ਆਪਾਂ ਚਾਲੇ ਮਾਰਨੇ ਆ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਸਿੱਖ ਕੌਮ ਨੂੰ ਮੀਰੀ ਅਤੇ ਪੀਰੀ ਦਾ ਮਹਾਨ ਸਿਧਾਂਤ ਦਿੱਤਾ ਸੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਧਾਰਨ ਕੀਤੀਆਂ 2 ਤਲਵਾਰਾਂ ਧਰਮ ਅਤੇ ਰਾਜ ਸੱਤਾ, ਭਗਤੀ ਅਤੇ ਸ਼ਕਤੀ ਦੇ ਸੰਤੁਲਨ ਦਾ ਪ੍ਰਤੀਕ ਹਨ। ਇਹ ਸਿਧਾਂਤ ਸਿੱਖ ਕੌਮ ਨੂੰ ਅਧਿਆਤਮਿਕਤਾ ਦੇ ਨਾਲ-ਨਾਲ ਸਮਾਜਿਕ ਅਤੇ ਰਾਸ਼ਟਰੀ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕਰਦਾ ਹੈ। 24 ਜੁਲਾਈ ਨੂੰ ਮੀਰੀ ਪੀਰੀ ਦਿਹਾੜਾ ਆ ਰਿਹਾ ਹੈ, ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਜਾਣਾ ਹੈ। 24 ਜੁਲਾਈ ਨੂੰ ਮੀਰੀ ਪੀਰੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਮੀਰੀ ਪੀਰੀ ਖਾਲਸਾ ਮਾਰਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਤੱਕ 24 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ 10 ਵਜੇ ਦੇ ਨਾਲ ਇਹ ਸ਼ੁਰੂ ਹੋਣਾ ਹੈ, ਜਿਹੜਾ ਕਿ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ, ਪਿੰਡ ਭਾਵੇਂ ਮਾਝੇ ਦੇ ਨੇ, ਅੰਮ੍ਰਿਤਸਰ ਦੇ, ਫਿਰ ਤਰਨਤਾਰਨ ਔਰ ਫਿਰ ਅੱਗੇ ਤੋਂ ਅੱਗੇ ਮਾਲਵਾ, ਵੱਖ-ਵੱਖ ਪਿੰਡਾਂ ਤੋਂ ਪੜਾਅ-ਦਰ ਪੜਾਅ ਰਸਤੇ ਦੇ ਵਿੱਚ ਰਾਤਰੀ ਦੇ ਦੀਵਾਨ, ਦਿਨ ਦੇ ਦੀਵਾਨ ਲਗਾਉਂਦਿਆਂ ਹੋਇਆਂ ਇਹ ਜੋ ਵਿਸ਼ੇਸ਼ ਮੀਰੀ ਪੀਰੀ ਖਾਲਸਾ ਮਾਰਚ ਹੈ, ਇਹ 24 ਜੁਲਾਈ ਤੋਂ ਆਰੰਭ ਹੋ ਕੇ ਤਖਤ ਸ੍ਰੀ ਦਮਦਮਾ ਸਾਹਿਬ ਵੱਲ ਤੁਰਨਾ ਹੈ। ਤਾਂ ਮੈਂ ਸਿੱਖ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਆਪਾਂ ਵੱਡੀ ਗਿਣਤੀ ਦੇ ਵਿੱਚ ਮੀਰੀ ਪੀਰੀ ਖਾਲਸਾ ਮਾਰਚ ਦੇ ਵਿੱਚ ਸ਼ਾਮਲ ਹੋਣਾ, ਖਾਲਸਾਈ ਦਸਤਾਰਾਂ ਸਜਾ ਕੇ ਔਰ ਖਾਲਸਾਈ ਜੋਸ਼ ਦੇ ਨਾਲ ਜਿਨ੍ਹਾਂ ਨਗਰਾਂ ਦੇ ਵਿੱਚੋਂ ਵੀ ਇਹ ਖਾਲਸਾ ਮਾਰਚ ਨਿਕਲੇ, ਆਪਾਂ ਹੁਮ ਹਮਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਆਉਣਾ। ਔਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ, ਕਿਉਂਕਿ ਇਹ ਮੀਰੀ ਪੀਰੀ ਖਾਲਸਾ ਮਾਰਚ ਸ਼ੁਰੂ ਹੋ ਰਿਹਾ ਹੈ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਜਿਹੜਾ ਸਾਰਿਆਂ ਨੂੰ ਹੋਕਾ ਹੈ, ਅਕਾਲ ਤਖਤ ਤੋਂ ਆਈ ਆਵਾਜ਼, ਪੰਥ ਖਾਲਸਾ ਜਿੰਦਾਬਾਦ। ਆਪਾਂ ਪੰਥ ਖਾਲਸਾ ਦੀ ਚੜ੍ਹਦੀ ਕਲਾ ਲਈ ਚੱਲਣਾ। ਤਾਂ 24 ਜੁਲਾਈ ਨੂੰ ਆਰੰਭ ਹੈ ਤੇ ਕਈ ਦਿਨ ਪਿੰਡਾਂ ਦੇ ਵਿੱਚੋਂ ਪੜਾਅ ਦਰ ਪੜਾਅ ਅੱਗੇ ਚੱਲਦਿਆਂ ਇਹ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਜਾ ਕੇ ਸੰਪੂਰਨ ਹੋਣਾ। ਤਾਂ ਸੰਗਤਾਂ ਨੂੰ ਬੇਨਤੀ ਹੈ, ਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਆਓ ਗੁਰੂ ਦੀਆਂ ਖੁਸ਼ੀਆਂ ਲੈਣ ਦੇ ਲਈ ਮੀਰੀ ਪੀਰੀ ਖਾਲਸਾ ਮਾਰਚ ਦੇ ਵਿੱਚ ਸ਼ਾਮਲ ਹੋਈਏ ਜੀ। ਈਰਾਨ ਦੇ ਗ੍ਰਹਿ ਮੰਤਰੀ ਮੋਮੇਨੀ ਦੀ ਅਗਵਾਈ ਹੇਠ ਉੱਚ ਪੱਧਰੀ ਈਰਾਨੀ ਵਫਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਡਿਫੈਂਸ ਫੋਰਸਿਸ ਦੇ ਚੀਫ ਫੀਲਡ ਮਾਰਸ਼ਲ ਆਸਿਮ ਮੁਨੀਰ ਨਾਲ ਗੱਲਬਾਤ ਕਰਨ ਲਈ ਪਾਕਿਸਤਾਨ ਪਹੁੰਚਿਆ ਹੈ। ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਜਦੋਂ ਅਮਰੀਕਾ ਤੇ ਈਰਾਨ ਵਿਚਾਲੇ ਹਾਲਾਤ ਬਹੁਤ ਜ਼ਿਆਦਾ ਤਣਾਅਪੂਰਨ ਬਣੇ ਹੋਏ ਹਨ। ਮੋਮੇਨੀ ਸੋਮਵਾਰ ਸ਼ਾਮ ਨੂੰ ਹੀ ਪਾਕਿਸਤਾਨ ਪਹੁੰਚ ਗਏ ਸਨ, ਜਿੱਥੇ ਉਹਨਾਂ ਦੇ ਪਾਕਿਸਤਾਨੀ ਹਮਰੁਤਬਾ ਮੋਹਸਿਨ ਨਕਵੀ ਨੇ ਨਿੱਘਾ ਸਵਾਗਤ ਕੀਤਾ। ਨਕਵੀ ਦੇ ਵਿਸ਼ੇਸ਼ ਸੱਦੇ ਤੇ ਹੀ ਇਹ ਈਰਾਨੀ ਵਫਦ ਇਸਲਾਮਾਬਾਦ ਦੇ ਦੌਰੇ ਤੇ ਆਇਆ। ਆਪਣੇ ਦੌਰੇ ਦੌਰਾਨ ਈਰਾਨੀ ਗ੍ਰਹਿ ਮੰਤਰੀ ਨੇ ਯਾਦਗਾਰੇ ਸ਼ੁਹਦਾ ਦਾ ਦੌਰਾ ਕੀਤਾ। ਫੈਡਰਲ ਕਾਂਸਟੇਬਲਰੀ ਦੇ ਇੱਕ ਸ਼ਾਨਦਾਰ ਦਸਤੇ ਨੇ ਮਹਿਮਾਨ ਨੂੰ ਗਾਰਡ ਆਫ ਆਨਰ ਭੇਟ ਕੀਤਾ। ਇਸ ਤੋਂ ਬਾਅਦ ਉਹ ਇਸਲਾਮਾਬਾਦ ਦੇ 0 ਪੁਆਇੰਟ ਨੇੜੇ ਪਹਾੜੀ ਤੇ ਸਥਿਤ ਸਕਰਪੜੀਆ ਪਾਰਕ ਵੀ ਗਏ, ਜਿੱਥੋਂ ਉਹਨਾਂ ਨੇ ਪੂਰੇ ਸ਼ਹਿਰ ਦੇ ਖੂਬਸੂਰਤ ਨਜ਼ਾਰੇ ਦਾ ਆਨੰਦ ਮਾਣਿਆ। ਇੱਕ ਸਰਕਾਰੀ ਪਾਕਿਸਤਾਨੀ ਟੀਵੀ ਦੀ ਰਿਪੋਰਟ ਅਨੁਸਾਰ ਇਸ ਦੌਰੇ ਦੌਰਾਨ ਮੋਮੇਨੀ ਪ੍ਰਧਾਨ ਮੰਤਰੀ ਸ਼ਰੀਫ ਅਤੇ ਫੀਲਡ ਮਾਰਸ਼ਲ ਮੁਨੀਰ ਨਾਲ ਅਹਿਮ ਬੈਠਕਾਂ ਕਰਨਗੇ। ਮੋਮੇਨੀ ਦਾ ਇਹ ਦੌਰਾ ਅਜਿਹੇ ਨਾਜ਼ੁਕ ਸਮੇਂ ਤੇ ਹੋ ਰਿਹਾ ਜਦੋਂ ਪੱਛਮੀ ਏਸ਼ੀਆ ਵਿੱਚ ਹਾਲਾਤ ਕਾਫੀ ਖਰਾਬ ਹੋ ਚੁੱਕੇ ਹਨ। ਅਮਰੀਕਾ ਵੱਲੋਂ ਈਰਾਨ ਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦੇ ਜਵਾਬ ਵਿੱਚ ਈਰਾਨ ਵੀ ਖੇਤਰ ਵਿੱਚ ਅਮਰੀਕੀ ਹਿੱਤਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਭਾਰੀ ਬੰਬਾਰੀ ਦੇ ਬਾਵਜੂਦ ਇਹ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਸਮੇਤ ਹੋਰ ਵਿਚੋਲੇ ਪਰਦੇ ਦੇ ਪਿੱਛੇ ਰਹਿ ਕੇ ਹਮਲਿਆਂ ਨੂੰ ਰੋਕਣ ਅਤੇ ਦੋਵਾਂ ਦੇਸ਼ਾਂ ਵਿਚਾਲੇ ਮੁੜ ਗੱਲਬਾਤ ਸ਼ੁਰੂ ਕਰਵਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਹਨ। ਪਾਕਿਸਤਾਨ, ਜਿਸ ਨੇ ਪਹਿਲਾਂ ਵੀ ਅਮਰੀਕਾ ਤੇ ਈਰਾਨ ਵਿਚਾਲੇ ਯੁੱਧਬੰਦੀ ਕਰਵਾਈ ਸੀ, ਹੁਣ ਪਿਛਲੇ ਮਹੀਨੇ ਦਸਤਖਤ ਕੀਤੇ ਗਏ ਇਸਲਾਮਾਬਾਦ ਸਮਝੌਤੇ ਨੂੰ ਟੁੱਟਣ ਤੋਂ ਬਚਾਉਣ ਲਈ ਯਤਨਸ਼ੀਲ ਹੈ। ਇਹ ਸਮਝੌਤਾ ਅਮਰੀਕਾ ਤੇ ਈਰਾਨ ਵਿਚਾਲੇ ਜੰਗ ਖਤਮ ਕਰਨ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਇੱਕ 14 ਪੁਆਇੰਟਾਂ ਵਾਲਾ ਅੰਤਰਿਮ ਅਮਨ ਸਮਝੌਤਾ ਹੈ। ਪਹਾੜਾਂ ਤੇ ਪਠਾਨਕੋਟ ਜ਼ਿਲ੍ਹੇ ਅੰਦਰ ਲਗਾਤਾਰ ਹੋ ਰਹੀ ਬਰਸਾਤ ਨਾਲ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਜ਼ਿਲ੍ਹੇ ਅੰਦਰ ਨਦੀ ਨਾਲਿਆਂ ਦੇ ਪਾਣੀ ਵਿੱਚ ਕਾਫੀ ਉਛਾਲ ਆ ਗਿਆ। ਰਣਜੀਤ ਸਾਗਰ ਡੈਮ ਦੀ 22 ਕਿਲੋਮੀਟਰ ਲੰਬਾਈ ਵਾਲੀ ਝੀਲ ਵਿੱਚ ਇੱਕ ਦਿਨ ਵਿੱਚ ਹੀ 1.25 ਮੀਟਰ ਪਾਣੀ ਦਾ ਪੱਧਰ ਵੱਧ ਗਿਆ ਹੈ। ਸਰਹੱਦੀ ਕਸਬੇ ਵਿੱਚ ਪੈਂਦੇ ਉੱਚ ਦਰਿਆ ਵਿੱਚ ਪਾਣੀ ਦਾ ਪੱਧਰ 90,000 ਕਿਊਸਿਕ ਤੋਂ ਵੀ ਵੱਧ ਕੇ ਸ਼ਾਮ ਨੂੰ ਘਟਣਾ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਬਮਿਆਲ ਵਿਖੇ ਜਲਾਲੀਆ ਦਰਿਆ ਦਾ ਪਾਣੀ ਉਛਲ ਕੇ ਖੇਤਾਂ ਵਿੱਚ ਜਾ ਵੜਿਆ, ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਹਨ।
ਮਾਧੋਪੁਰ ਵਿਖੇ ਵੀ ਖੱਡਾਂ ਦਾ ਪਾਣੀ ਕਾਫੀ ਜਮ੍ਹਾਂ ਹੋ ਜਾਣ ਨਾਲ ਹੈਡਵਰਕਸ ਤੋਂ 20,000 ਕਿਊਸਿਕ ਤੋਂ ਵੀ ਵੱਧ ਪਾਣੀ ਹੇਠਾਂ ਦੀ ਤਰਫ ਛੱਡਿਆ ਜਾ ਰਿਹਾ ਹੈ, ਜਦਕਿ ਚੱਕੀ ਦਰਿਆ ਵਿੱਚ ਵੀ ਪਾਣੀ ਦਾ ਪੱਧਰ 16,000 ਤੱਕ ਪਹੁੰਚ ਗਿਆ ਹੈ। ਜਦੋਂ ਇੱਕ ਚੱਕੀ ਦਰਿਆ ਦਾ ਦੌਰਾ ਕੀਤਾ ਗਿਆ ਤਾਂ ਉੱਥੇ ਮੌਜੂਦ ਜਲ ਸਰੋਤ ਵਿਭਾਗ ਦੇ ਜੇਈ ਗੁਰਪਿੰਦਰ ਸਿੰਘ ਨੇ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਦਰਿਆ ਵਿੱਚੋਂ ਭਾਵੇਂ 16,000 ਪਾਣੀ ਚੱਲ ਰਿਹਾ ਪਰ ਹਾਲਾਤ ਕਾਬੂ ਵਿੱਚ ਹਨ। ਦੂਸਰੇ ਪਾਸੇ ਅੱਜ ਰਾਤ ਤੱਕ ਮਕੋੜਾ ਪੱਤਣ ਵਿਖੇ 1 ਲੱਖ ਕਿਊਸਿਕ ਤੋਂ ਵੀ ਵੱਧ ਪਾਣੀ ਪਹੁੰਚਣ ਦੀ ਸੰਭਾਵਨਾ ਹੈ, ਕਿਉਂਕਿ ਉੱਥੇ ਉਜ ਦਰਿਆ ਤੇ ਰਾਵੀ ਦਰਿਆ ਦੋਵੇਂ ਮਿਲ ਜਾਂਦੇ ਹਨ ਅਤੇ ਦੋਵਾਂ ਦਾ ਪਾਣੀ ਜਮ੍ਹਾਂ ਹੋ ਕੇ ਹੇਠਾਂ ਗੁਰਦਾਸਪੁਰ, ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਕਾਫੀ ਤਬਾਹੀ ਮਚਾਉਂਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਰਾਵੀ ਦਰਿਆ ਦੇ ਪਾਣੀ ਨੇ ਬਮਿਆਲ ਖੇਤਰ ਵਿੱਚ ਕਾਫੀ ਤਬਾਹੀ ਮਚਾਈ ਸੀ ਅਤੇ ਜਲਾਲੀਆ ਦਰਿਆ ਦੇ ਕੋਲ ਸੜਕ ਦਾ ਵੀ ਕਾਫੀ ਨੁਕਸਾਨ ਹੋਇਆ ਸੀ।